ਆ ਤੁਹਾਨੂੰ ਜਿਹੜਾ ਨਾ ਯੂਐਸਡੀ ਡੀਓਟੀ ਨੇ ਜਿਹੜਾ ਆਡਿਟ ਕਰਨਾ ਐਫਐਮਸੀਐਸਏ ਦਾ ਨਾ, ਉਹ ਤੁਹਾਨੂੰ ਦਿਖਾ ਦਿੰਦੇ ਵੀ ਕੀ ਕਹਿੰਦੇ ਆ। ਨੈਸ਼ਨਲ ਜਿਹੜਾ ਕੰਪਲਾਇੰਸ ਆ ਨਾ ਸੀਡੀਐਲ ਪ੍ਰੋਗਰਾਮ ਦਾ, ਕਹਿੰਦੇ ਜੀ ਅਸੀਂ ਹੁਣ ਇਹਦਾ ਆਡਿਟ ਕਰਨਾ ਆ। ਵੀ ਕਹਿੰਦਾ ਦੇਖੀ ਤੇ ਸਹੀ ਵੀ ਤੁਸੀਂ ਦਈ ਕਿੱਦਾਂ ਜਾਂਦੇ ਆ, ਲਾਇਸੈਂਸ ਜਿਹੜੇ ਉਹ ਕਿੱਦਾਂ ਜਿਹੜੇ ਉਹ ਦੇ ਰਹੇ ਆ, ਇੰਗਲਿਸ਼ ਵਾਲੀ ਜਿਹੜੀ ਗੱਲ ਆ ਉਸ ਦੇ ਵਿੱਚ ਕਰ ਰਹੇ ਆ ਜਾਂ ਨਹੀਂ ਕਰ ਰਹੇ। ਹੁਣ ਜਾ ਕੇ ਸ਼ੌਨ ਡਫੀ ਨੂੰ ਫੜ ਲਿਓ, ਹੁਣ ਕਿ ਯਾਰ ਤੂੰ ਬੰਦਾ ਬਹੁਤ ਖਰਾਬ ਆ, ਤੂੰ ਇਦਾਂ ਨਾ ਕਰ, ਤੂੰ ਇਹ ਤੇਰੀ ਗੱਲ ਗਲਤ ਆ। ਟਰੰਪ ਨੂੰ ਜਾ ਕੇ ਫੜੋ ਹੁਣ, ਵੀ ਜਾ ਕੇ ਭਾਈ ਤੂੰ ਆ ਕੀ ਕਰਦਾ ਆ, ਤੂੰ ਸਾਨੂੰ ਪੰਜਾਬੀ 'ਚ ਕਿਉਂ ਨਹੀਂ ਲੈਣ ਦਿੰਦੇ ਆ, ਲਾਇਸੈਂਸ ਕਿਉਂ ਨਹੀਂ ਲੈਣ ਦਿੰਦੇ ਆ। ਉਹ ਕਹਿੰਦੇ ਵੀ 5000 ਤਕਰੀਬਨ ਮੌਤਾਂ ਹੋਈਆਂ ਪਿਛਲੇ ਸਾਲ ਦੇ ਵਿੱਚ ਟਰੱਕ ਤੇ ਬੱਸਾਂ ਦੇ ਨਾਲ ਇਨਵੋਲਵ। ਤੇ ਕਹਿੰਦੇ ਵੀ ਅਸੀਂ ਵੈਰੀਫਾਈ ਕਰਨਾ ਆ ਵੀ ਕੁਆਲੀਫਾਈਡ ਜਿਹੜੇ ਡਰਾਈਵਰਸ ਆ ਉਹੀ ਪੋਜੈਸ ਕਰ ਰਹੇ ਆ ਸੀਡੀਐਲ ਕਿ ਨਹੀਂ। ਸੋ ਇਹ ਹੁਣ ਸੀਡੀਐਲ ਲਾਈਫ ਨੇ ਜਿਹੜੀ ਨਿਊਜ਼ ਲਾਈ ਆ, ਯੂਐਸ ਡੀਓਟੀ ਦੇ ਜਿਹੜੇ ਇੰਸਪੈਕਟਰ ਜਨਰਲ ਦਾ ਆਫਿਸ ਆ, ਉਹਨਾਂ ਨੇ ਕਹਿੰਦੇ ਵੀ 19 ਸਤੰਬਰ ਨੂੰ ਅਨਾਉਂਸ ਕਰਤਾ ਵੀ ਅਸੀਂ ਹੁਣ ਐਫਐਮਸੀਐਸਏ ਦੀ ਜਿਹੜੀ ਇਹ ਓਵਰਸਾਈਟ ਜਿਹੜੀ ਹੈਗੀ ਆ ਉਸ ਦੀ ਇਨਵੈਸਟੀਗੇਸ਼ਨ ਕਰਨੀ ਆ। ਸੀਡੀਐਲ ਨੌਲੇਜ ਤੇ ਸਕਿੱਲ ਟੈਸਟਿੰਗ ਪ੍ਰੋਗਰਾਮਸ ਆ, ਉਸ ਨੂੰ ਲੈ ਕੇ ਜੜ ਤੇ ਇੱਥੇ ਹੀ ਆ ਜਿਹੜੇ ਰਮਨ ਭਾਜੀ, ਜੜ ਤੇ ਇੱਥੇ ਹੀ ਫਸੀ ਆ ਵੀ ਕਿਹਨੂੰ ਲਾਇਸੈਂਸ ਮਿਲ ਰਿਹਾ, ਕਿਹਨੂੰ ਨਹੀਂ ਮਿਲ ਰਿਹਾ, ਕਿਉਂ ਸਟੇਟਾਂ ਕਿਹੜੇ ਆਧਾਰ ਦੇ ਉੱਤੇ ਕਿੱਦਾਂ ਦੇ ਰਹੀਆਂ, ਉਸੇ ਦੇ ਰੌਲੇ ਕੋਲੇ ਦੇ ਵਿੱਚੋਂ ਇਹ ਚੀਜ਼ ਹੁਣ ਨਿਕਲਣੀ ਆ। ਹੁਣ ਬਾਅਦ ਦੇ ਵਿੱਚ ਜਦੋਂ ਇੱਕ ਹੋਰ ਨਵਾਂ ਫੈਡਰਲ ਲੈਵਲ ਦੇ ਉੱਤੇ ਰੈਗੂਲੇਸ਼ਨ ਸਖਤ ਹੋ ਜਾਊਗਾ, ਫਿਰ ਕਹਿਣਾ ਵੀ ਸਾਡੇ ਨਾਲ ਧੱਕਾ ਜਿਹੜਾ ਹੋ ਗਿਆ। ਪਰ ਇਹ ਵੀ ਛਾਨਣੀ ਜਿਹੜੀ ਇਹਨਾਂ ਨੇ ਹੁਣ ਵੱਡੀ ਚੰਗੀ ਤੇ ਬਰੀਕ ਜੀ ਜਿਹੜੀ ਉਹ ਲਾਉਣੀ ਸ਼ੁਰੂ ਕਰ ਦਿੱਤੀ ਹੈਗੀ ਆ। ਬਿਲਕੁਲ ਰਾਜਕਿਰਨ, ਆਪਾਂ ਦੇਖੋ ਅਗੇਨ ਜਦੋਂ ਆਪਣੇ ਨਾਲ ਇਸ਼ੂ ਖੜੇ ਹੁੰਦੇ ਆ, ਆਪਣੇ ਨਾਲ ਪ੍ਰੋਬਲਮਸ ਖੜੀਆਂ ਹੁੰਦੀਆਂ, ਆਪਾਂ ਇਹ ਨਹੀਂ ਦੇਖਦੇ ਕਿ ਆਪਣੀਆਂ ਗਲਤੀਆਂ ਕੀ ਆ, ਆਪਾਂ ਇਹ ਦੇਖਦੇ ਵੀ ਸਾਡੇ ਨਾਲ ਕੀ ਹੋ ਰਿਹਾ। ਪਰ ਲੇਕਿਨ ਜੇ ਤੁਸੀਂ ਦੇਖੋ ਸਾਰੀਆਂ ਚੀਜ਼ਾਂ ਦੇਖੋ, ਹੁਣ ਜੇ ਆਪਾਂ ਇੱਥੋਂ ਗੱਲ ਨੂੰ ਤੋਰੀਏ ਕਿ ਆਪਣਾ ਜਿਹੜਾ ਕਾਰਗੋ ਥੈਫਟ ਹੈਗਾ, ਕਾਰਗੋ ਥੈਫਟ ਕਿੱਡੀ ਵੱਡੀ ਪ੍ਰੋਬਲਮ ਬਣ ਚੁੱਕੀ ਆ ਇਸ ਵੇਲੇ, ਕਿੱਡੀ ਵੱਡੀ ਇਸ਼ੂ ਬਣ ਚੁੱਕਾ ਆ ਕਿ ਜਿਹਦੇ ਵਿੱਚ ਸਾਡਾ ਜਿਹੜਾ ਨਾਂ ਆ ਉਹ ਐਡੀ ਮਤਲਬ ਕਿ ਪੰਜਾਬੀ ਕਮਿਊਨਿਟੀ ਦਾ ਨਾਂ, ਇੰਡੀਅਨ ਕਮਿਊਨਿਟੀ ਦਾ ਨਾਂ ਇੰਨੀ ਜ਼ੋਰ ਸ਼ੋਰ ਦੇ ਨਾਲ ਆ ਰਿਹਾ ਹੈਗਾ, ਇੰਨਾ ਜ਼ਿਆਦਾ ਆ ਰਿਹਾ ਹੈਗਾ ਕਿ ਮਤਲਬ ਕਿ ਹੱਦ ਨਾਲੋਂ ਗੱਲ ਜਿਹੜੀ ਅੱਗੇ ਵੱਧ ਚੁੱਕੀ ਆ। ਸੋ ਇਹ ਜਿਹੜੀ ਚੀਜ਼ ਆ, ਇਹਦੇ 'ਚ ਹੁਣ ਜੇ ਕੱਲ੍ਹ ਨੂੰ ਕੋਈ ਇੱਦਾਂ ਦੇ ਕਾਨੂੰਨ ਬਣਦੇ ਆ, ਇੱਦਾਂ ਦੀ ਫੜੋ ਫੜਾਈ ਹੁੰਦੀ ਆ, ਇੱਦਾਂ ਦੇ ਸਾਰੇ ਚੀਜ਼ ਚੱਲਦੇ, ਫਿਰ ਆਪਾਂ ਕਹਿਣਾ ਵੀ ਸਾਡੇ ਨਾਲ ਆਹ ਚੀਜ਼ ਹੋ ਰਹੀ ਆ। ਸੋ ਇਹ ਚੀਜ਼ਾਂ ਤਾਂ ਹੋਣੀਆਂ ਜਿਹੜੀਆਂ ਲਾਜ਼ਮੀ ਹੈਗੀਆਂ ਜਦੋਂ ਕਾਨੂੰਨ ਦੀਆਂ ਤੁਸੀਂ ਧੱਜੀਆਂ ਉਡਾਈ ਜਾਂਦੇ ਆ। ਲਾਇਸੈਂਸਿੰਗ ਦੇਖੋ, ਮੈਂ ਤੁਹਾਨੂੰ ਸਿੱਧੀ ਗੱਲ ਦੱਸ ਰਿਹਾ, ਤੁਸੀਂ ਸਿੰਪਲ ਜੀ ਗੱਲ ਦੇਖੋ ਕਿ ਜਿੰਨੇ ਲੋਕਾਂ ਨੂੰ ਕੈਲੀਫੋਰਨੀਆ ਦੇ ਵਿੱਚ ਜਾਂ ਕਿਤੇ ਵੀ ਨਾਨ ਡੋਮਿਸਾਈਲ ਲਾਇਸੈਂਸ ਇਸ਼ੂ ਹੋਇਆ, ਜੇ ਤੁਸੀਂ ਉਹਨਾਂ ਦਾ ਡਾਟਾ ਕੱਢ ਕੇ ਦੇਖੋ ਕਿੰਨਿਆਂ ਕੁ ਲੋਕਾਂ ਨੂੰ ਪਹਿਲਾਂ ਇੱਥੇ ਇਸ ਕੰਟਰੀ 'ਚ ਕਾਰ ਚਲਾਈ ਆ। ਮੈਂ ਕਹਿੰਦਾ 50% ਤੋਂ ਉੱਤੇ ਲੋਕੀ ਹੋਣੇ ਜਿਨ੍ਹਾਂ ਨੇ ਕਾਰ ਨਹੀਂ ਚਲਾਈ ਹੋਣੀ। ਸੋ ਉਹਨਾਂ ਨੂੰ ਕਿੱਦਾਂ ਲਾਇਸੈਂਸ ਮਿਲ ਗਿਆ ਟਰੱਕ ਦਾ? ਮਤਲਬ ਇਹ ਇੱਕ ਹੈਰਾਨੀ ਵਾਲੀ ਗੱਲ ਨਹੀਂ ਗੀ। ਤੇ ਜੇ ਉਹਨੂੰ ਅੱਜ ਇਨਵੈਸਟੀਗੇਟ ਕੀਤਾ ਜਾ ਰਿਹਾ ਤੇ ਫਿਰ ਆਪਾਂ ਕਹਿੰਦੇ ਵੀ ਕਿਉਂ ਇਨਵੈਸਟੀਗੇਟ ਕੀਤਾ ਜਾ ਰਿਹਾ।